अस्सलाम वालेकुम लजी यारो बेलियो मित्रों ते सज्जनों तुसीं देख रहे हो अहमद पंजाबी तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕੰਮ ਜ਼ਰਾ ਚੈੱਕ ਕਰ ਰੱਖੋ ਲੋ ਜੀ ਬਹੁਤ ਬਹੁਤ ਮੁਬਾਰਕਾਂ ਹਨ ਜਨਾਬ ਜਿਹੜੇ ਨੌਜਵਾਨ ਨੇ ਤੁਹਾਨੂੰ ਪਤਾ ਕਿ ਜਿਹੜੀ ਫਸਤਾਈਅਤ ਤੋਂ ਜਿਹੜਾ ਜ਼ੁਲਮ ਦਾ ਨਿਜ਼ਾਮ ਪਾਕਿਸਤਾਨ ਦੇ ਵਿੱਚ ਆ ਫਿਕਰ ਨਹੀਂ ਕਰਨੀ ਮੈਂ ਕਸ਼ਮੀਰ ਦੇ ਨੌਜਵਾਨਾਂ ਦੀ ਗੱਲ ਨਹੀਂ ਕਰ ਰਿਹਾ ਉਹ ਡਟੇ ਨੇ ਉਹ ਆਪਣੀ ਜਗ੍ਹਾ 'ਤੇ ਡਟੇ ਖੜੇ ਨੇ ਉਹਨਾਂ ਨੇ ਐਸੀ ਦੀ ਤੈਸੀ ਪੱਟ ਕੇ ਰੱਖੀ ਹੈ ਸਰਕਾਰ ਨੂੰ ਉਹਨਾਂ ਨੇ ਲੰਮੇ ਪਾਇਆ ਪਿੱਛੇ ਹਟਣ ਵਾਲੇ ਹੈ ਨਹੀਂ ਮੈਂ ਗੱਲ ਕਰ ਰਿਹਾ ਨਾ ਇੱਧਰ ਪਾਕਿਸਤਾਨ ਦੇ ਵਿੱਚ ਜਿਹੜੇ ਨੌਜਵਾਨ ਨੇ ਤੁਹਾਨੂੰ ਪਤਾ ਹੈ ਕਿ ਲਾਈਨਾਂ ਲਾਈ ਖਲੋਤੇ ਹੁੰਦੇ ਨੇ ਐਮਬੈਸੀਆਂ ਦੇ ਬਾਹਰ ਕਿ ਵੀ ਵੀਜ਼ਾ ਲੱਭੇ ਸਾਨੂੰ ਕੋਈ ਸਾਨੂੰ ਜਿਹੜਾ ਨਾ ਕਿਤੇ ਯੂਰਪ ਦਾ ਵੀਜ਼ਾ ਲੱਭੇ ਮਿਡਲ ਈਸਟ ਦਾ ਲੱਭ ਜਾਵੇ ਅਮਰੀਕਾ ਦਾ ਤਾਂ ਅੱਜ ਕੱਲ੍ਹ ਖੈਰ ਖਾਬੋ ਖਿਆਲ ਹੀ ਹੋ ਗਿਆ ਇੰਗਲੈਂਡ ਦਾ ਵੀ ਖਾਬੋ ਖਿਆਲ ਹੀ ਪ੍ਰੋਗਰਾਮ ਆ ਯੂਰਪ ਇੱਧਰ ਉੱਧਰ ਕੋਈ ਉਹ ਹੁਣ ਜਿਹੜਾ ਨਾ ਉਹਨਾਂ ਦੀ ਲਿਸਟ ਦੇ ਵਿੱਚ ਹੁਣ ਹੋ ਗਿਆ ਇਜ਼ਾਫਾ ਬੱਲੇ ਬੱਲੇ ਹੁਣ ਜਨਾਬ ਇੱਥੇ ਇਜ਼ਰਾਈਲ ਦੀ ਐਮਬੈਸੀ ਵੀ ਖੁੱਲ੍ਹਣ ਲੱਗੀ ਆ ਪਾਕਿਸਤਾਨ 'ਚ ਬੱਲੇ ਵੀ ਬੱਲੇ ਇੱਥੇ ਰੱਖੋ ਹੁਣ ਉਹਦੇ ਬਾਅਦ ਵੀ ਲਾਈਨਾਂ ਲੱਗਣਗੀਆਂ ਹਾਏ 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 ਨੌਜਵਾਨ ਸਾਰੇ ਜਿਹੜੇ ਆ ਇhtਜਾਜ ਵਿੱਚ ਕੋਈ ਨਹੀਂ ਆਉਂਦੇ ਨਾ ਉਹ ਤਾਂ ਹੀ ਉਹ ਕਹਿੰਦੇ ਨੇ ਕਿ ਯਾਰ ਅਸੀਂ ਨਿਕਲੀਏ ਸਹੀ ਉਹਨਾਂ ਨੇ ਜਨਾਬ ਇੱਕ ਪਾਬੰਦੀ ਜੀ ਸੀਗੀ पासपोर्ट पे लिखा सीगा कि भाई ये पासपोर्ट इसराइल के लिए कारामद नहीं है मतलब उत्थे नहीं जा सकते ਉਹ ਹੁਣ ਦੁਆਵਾਂ ਦਿਓ ਤੁਸੀਂ ਆਪਣਾ ਜਨਰਲ ਆਸਮ ਨਿਤਨਯਾਹੂ ਮੁਨੀਰ ਨੂੰ ਇਹੀ ਕਹਿ ਸਕਦੇ ਹਾਂ ਹੋਰ ਕੀ ਜਿੱਦਾਂ ਉਹਨਾਂ ਨੇ ਜਾ ਕੇ ਸਰੈਂਡਰ ਕੀਤਾ ਉੱਥੇ ਟਰੰਪ ਦੇ ਸਾਹਮਣੇ ਜਿੱਦਾਂ ਉਹਨਾਂ ਨੇ ਜਾ ਕੇ ਉੱਥੇ ਬਕਸਾ ਜਿਹਾ ਖੋਲ੍ਹਿਆ ਤੇ ਖੋਲ ਕੇ ਨਵਾਜ਼ ਰਾਤ ਜਿਹੜੀ ਦੁਕਾਨ ਖੋਲ ਕੇ ਉਹਨਾਂ ਨੇ ਕਿਹਾ ਲਓ ਜੀ ਆ ਫੜੋ ਸਾਡੇ ਵੱਲੋਂ ਆ ਵੀ ਤੋਹਫਾ ਲਵੋ ਕਿ ਜਿਹੜਾ ਤੋਹਫਾ ਤੁਸੀਂ ਸਾਨੂੰ ਦੇਣਾ ਚਾਹੁੰਦੇ ਹੋ ਇਸਰਾਈਲ ਨੂੰ ਕਬੂਲ ਕਰਨ ਵਾਲਾ ਤਸਲੀਮ ਕਰਨਾ ਸੀ ਉਹ ਵੀ ਲੈਣੇ ਉਹਨੇ ਦਿਖਾਈ ਵੀ ਕਿ ਜਨਾਬ 20 ਨਕਾਤ ਨੇ ਉਹ ਕਹਿੰਦੇ ਸਰ ਜੀ ਅੱਖਾਂ ਬੰਦ ਕਰਕੇ ਐਸਾ ਬਿਕਾਰੀ ਨੇ ਤੇ ਆ ਕੇ ਐਲਾਨ ਵੀ ਕਰਤਾ ਕਿ ਜੀ ਬਿਲਕੁਲ 100% ਤੁਸੀਂ ਤੁਹਾਡੇ ਨਾਲ ਤੁਸੀਂ ਮਾਈ ਬਾਪ ਜੋ ਤੁਸੀਂ ਕਹੋ ਅਸ ਹੁਕਮ ਕਰੋ ਸਾਰਾ ਕੁਝ ਕਬੂਲ ਹੈ ਜੋ ਵੀ ਕੁਛ ਹੈ ਈਵਨ ਕਿ ਪੜ੍ਹੇ ਵੀ ਹੈ ਨਹੀਂ ਗਏ ਕਿ 20 ਨਕਾਤ ਕੀ ਐਡੀ ਵੱਡੀ ਗੁਲਾਮੀ ਅੱਲਾ ਮਾਫ ਕਰੇ ਤੋਬਾ ਤੋਬਾ ਸਾਰਾ ਕੁਝ ਹੋ ਰਿਹਾ ਜਨਾਬ ਤੇ ਹੁਣ ਆ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕੀ ਹੁਣ ਕਿਹਾ ਜਾ ਰਿਹਾ ਕਿ ਜੀ ਦੇਖੋ ਜੀ ਅਸੀਂ ਤੇ ਉੱਥੇ ਜੰਗ ਰੋਕਣ ਲਈ ਸਾਰਾ ਕੁਝ ਕੀਤਾ ਉਹ ਤੁਹਾਡੀ ਮੈਂ ਦਿੱਤਾ ਆਹੋ ਨਹੀਂ ਆਹੋ ਜੰਗ ਰੋਕਣ ਲਈ ਬਗੈਰ ਤੋਂ ਬੇਸ਼ਰਮੋ ਉਹ ਤੁਸੀਂ ਤੇ ਟਰੰਪ ਦੀ ਜੁੱਤੀਆਂ 'ਚ ਮੂੰਹ ਦੇ ਦਿੱਤਾ ਸਾਰਾ ਉਹ ਬਗੈਰ ਤੋਂ ਬੇਸ਼ਰਮੋ ਦਗਰ ਦਲਿਓ ਇਹ ਗੱਲ ਹੈ ਕਿ ਕਰਨ ਵਾਲੀ ਯਾਰ ਕਿੱਦਾਂ ਦੀ ਮੇਰਾ ਮਤਲਬ ਹੈ ਕਿ ਬਿਲਕੁਲ ਉਹ ਕੋਈ ਉੱਥੇ ਫਲਸਤੀਨੀਆਂ ਦੇ ਜਿਹੜੇ ਰਾਈਟਸ ਨੇ ਉਹਨਾਂ ਦਾ ਹੀ ਮੁਤਾਲਬਾ ਕਰ ਲੈਂਦੇ ਉਹ ਕੁਛ ਤੇ ਰੱਖਦੇ ਸਾਹਮਣੇ ਬਿਲਕੁਲ ਲੰਮੇ ਪੈ ਗਏ ਲੇਟ ਗਏ ਜਨਾਬ ਕਿਉਂਕਿ ਇਹਨਾਂ ਨੇ ਆਪਣੀ ਜਿਹੜੀ ਝੂਠੀ ਜਾਲੀ ਰਜੀਮ ਖੜੀ ਕੀਤੀ ਹੋਈ ਆ ਬਚਾਉਣੀਆਂ ਅੱਗੇ ਐਕਸਟੈਂਸ਼ਨ ਲੈਣੀਆਂ ਔਰ ਅਮਰੀਕਾ ਦੇ ਨਾਲ ਬਣਾ ਕੇ ਰੱਖਣੀਆਂ ਜਨਾਬ ਔਰ ਉਹਨਾਂ ਦੇ ਕਦਮਾਂ 'ਚ ਲਿਟਣਾ ਵਾ ਔਰ ਦੇਖੋ ਉਹਨੇ ਵੀ ਖੜਾ ਹੋ ਕੇ ਉੱਥੇ ਨਾਂ ਲਏ ਜਿੰਨੇ ਟਰੰਪ ਨੇ ਉਹ ਸਾਰੇ ਉਹਨੇ ਉਹ ਜਿਹੜੇ ਡਿਕਟੇਟਰ ਨੇ ਉਹਨਾਂ ਦੇ ਨਾਲ ਪਾਕਿਸਤਾਨ 'ਚ ਵੀ ਡਿਕਟੇਟਰਸ਼ਿਪ ਹੀ ਹੈ ਡਿਕਟੇਟਰ ਜਿਹੜਾ ਉਹ ਜਾ ਕੇ ਉੱਥੇ ਜਿਹੜਾ ਨਾ ਸੌਦਾ ਕਰ ਆਇਆ ਫਲਸਤੀਨ ਦਾ ਵੀ ਅਤੇ ਮਸਜਿਦ ਅਕਸਾ ਦਾ ਵੀ ਔਰ ਸਾਰਾ ਹਰ ਹੁਣ ਤਾਂ ਖੁੱਲ੍ਹ ਗਿਆ ਕੰਮ ਕਿ ਜੀ ਇਹਨਾਂ ਨੇ ਕਬੂਲ ਕਰ ਲਿਆ ਔਰ ਕੀ ਕਬੂਲ ਕੀਤਾ ਉਹ ਕਬੂਲ ਕੀਤਾ ਜਿਹੜਾ ਕਿ ਉਹ ਨਿਤਨਯਾਹੂ ਜਿਹੜਾ ਉਹ ਨਹੀਂ ਕਬੂਲ ਕਰ ਰਿਹਾ ਉਹ ਕਹਿੰਦਾ ਮੈਂ ਮੰਨਦਾ ਹੀ ਨਹੀਂ ਇਹਨਾਂ ਦੀ ਰਿਆਸਤ ਮੇਰੀ ਮੰਨ ਲਓ ਸਾਨੂੰ ਤਸਲੀਮ ਕਰ ਲਓ ਇਬਰਾਹਿਮ ਅਕੌਰਡ ਜਿਹੜਾ ਵੀ ਕਰਾ ਕੇ ਜਿਹੜਾ ਨਾ ਤੁਸੀਂ ਬਿਲਕੁਲ ਠੀਕ ਆ ਲੇਕਿਨ ਮੈਂ ਨਹੀਂ ਮੰਨਦਾ ਉਹਨੂੰ ਮੈਂ ਜਨਾਬ ਉੱਥੇ ਸਾਰਾ ਸਫਾਇਆ ਕਰ ਦਿਆਂਗਾ ਇਹ ਕਰ ਦਿਆਂਗਾ ਉਹ ਕਰ ਦਿਆਂਗਾ ਔਰ ਟਰੰਪ ਵੀ ਹਮਾਸ ਨੂੰ ਧਮਕੀਆਂ ਲਾਈ ਜਾਂਦਾ ਕਿ ਅਮਨ ਮੁਆਹਿਦਾ ਐਕਸੈਪਟ ਕਰ ਲਓ ਸਾਨੂੰ ਇਹਦੇ ਤੁਹਾਡੇ ਨਾਲ ਬੜੀ ਹੋਣੀ ਉਹ ਬਈ ਉਹ ਦੂਜਾ ਜਿਹੜਾ ਨਿਤਨ ਹਰਾਮ ਦਾ ਜਿਹੜਾ ਉਹ ਕਹੀ ਜਾਂਦਾ ਵਾ ਕਿ ਵੀ ਮੈਂ ਐਸੀ ਦੀ ਤੈਸੀ ਮੈਂ ਤਾਂ ਛੱਡਣੀ ਨਹੀਂ ਇੱਥੇ ਇਹਨਾਂ ਨੂੰ ਕੁਛ ਮੈਂ ਤਾਂ ਜਿਹੜਾ ਨਾ ਉਹ ਜਾਰੀ ਰੱਖਣੀ ਬਈ ਇਹ ਕੀ ਹੋ ਰਿਹਾ ਸਾਰਾ ਸਾਹਿਬ ਔਰ ਇਹ ਸਾਰੇ ਜਣੇ ਜਾ ਕੇ ਉਹਦੇ ਨਾਲ ਜਿਹੜਾ ਨਾ ਉਹ ਐਗਰੀ ਕਰ ਰਹੇ ਨੇ ਟਰੰਪ ਨੇ ਕਿ ਠੀਕ ਹੈ ਜੀ ਬਿਲਕੁਲ ਜੀ ਅਸੀਂ ਬਿਲਕੁਲ ਤਿਆਰ ਹਾਂ ਉਹ ਲੋਕ ਜਿਨ੍ਹਾਂ ਨੇ ਗਜ਼ਵਾ ਹਿੰਦ ਲੜਨਾ ਸੀਗਾ ਬਲਕਿ ਉਹ ਫੌਜ ਜਿਹਨੇ ਗਜ਼ਵਾ ਹਿੰਦ ਲੜਨਾ ਸੀਗਾ ਉਹ ਹੁਣ ਜਾ ਰਹੀ ਆ ਉੱਥੇ ਔਰ ਫਲਸਤੀਨ ਦੇ ਵਿੱਚ ਜਾ ਰਹੀ ਆ ਅਤੇ ਉਹ ਹਮਾਸ ਨਾਲ ਜਾ ਕੇ ਲੜੇਗੀ ਅੰਦਾਜ਼ਾ ਕਰੋ ਇਹੀ ਸਾਰਾ ਪਲਾਨ ਹੈ ਨਾ ਉਹਦਾ ਕਿ ਭਈ ਆਪਣੀ ਫੋਰਸਾਂ ਇੱਥੇ ਆਉਣ
ਤੇ ਬਲਕਿ ਸਾਕੇ ਕੰਜਰ ਨੇ ਕਹਿ ਵੀ ਦਿੱਤਾ ਕਿ ਜੀ ਹੋ ਸਕਦਾ ਜੀ ਅਸੀਂ ਆਪਣੀਆਂ ਫੋਰਸਾਂ, ਹੋ ਸਕਦਾ ਕਿ ਤੁਸੀਂ ਭੇਜੋਗੇ, ਹੋਰ ਇੱਥੇ ਕਿਹੜੀ ਦਸਤਿਆਬ ਫੌਜ, ਹੋਰ ਕਿਹੜੀ ਫੌਜ ਆ ਬਈ ਇੱਥੇ, ਆਹੀ ਦਸਤਿਆਬ ਆ ਇੱਕ ਜਿਹੜੀ ਕਿ ਹਰ ਵੇਲੇ ਤਿਆਰ ਰਹਿੰਦੀ ਆ ਰੈਂਟ 'ਤੇ ਚੜ੍ਹਨ ਵਾਸਤੇ। ਹਾਂ, ਉਹ ਕਹਿੰਦੇ ਜੀ ਅਸੀਂ ਭੇਜਾਂਗੇ। ਹੁਣ ਅੰਦਾਜ਼ਾ ਕਰੋ ਕਿ ਗਜ਼ਵਾ ਹਿੰਦ ਦੇ ਮੁਜਾਹਿਦ ਫਲਸਤੀਨ ਦੇ ਮੁਜਾਹਿਦਾਂ ਨਾਲ ਜਾ ਕੇ ਲੜਨਗੇ, ਅੰਦਾਜ਼ਾ ਕਰੋ ਉਹਨਾਂ ਨੂੰ ਰੋਕਣਗੇ। ਜਿਹੜਾ ਕੰਮ ਉਹ ਨਿਤਨ ਹਰਾਮਜ਼ਾਦਾ ਨਹੀਂ ਕਰ ਸਕਿਆ ਉਹ ਇਹ ਜਾ ਕੇ ਕਰਨ ਦੀ ਕੋਸ਼ਿਸ਼ ਕਰਨਗੇ। ਅੰਦਾਜ਼ਾ ਕਰੋ ਦੀਨ ਇਮਾਨ ਸਭ ਕੁਝ ਵੇਚਤਾ ਇਹਨਾਂ ਨੇ ਮੁਸਲਮਾਨਾਂ ਨੂੰ ਵੇਚ ਦਿੱਤਾ, ਇਹਨਾਂ ਨੇ ख़त्म ਕਰ ਦਿੱਤਾ। ਸਾਰਿਆਂ ਨੇ ਰਲ ਕੇ तमाम अरब जिन्ने ममालिक ने जिन्नी लीडरशिप इन सब दे सब सरेंडर कर गए। लेकिन यार पाकिस्तान ते खलोंदा, वो पाकिस्तान दे विच जिहड़ा ना कोई भी ऐसा जिहड़ा ना बंदा नहीं, बल्कि आ जिहड़े साडे जरनैल ने इन्हां च कोई भी ऐसा जरनैल नहीं जिहड़ा आके कहंदा भाई आसम मनीर ऐ नहीं हो सकदा, ये जिहड़ा ना काम ये असीं तस्लीम करना ही नहीं। लेकिन नहीं, सब दे सब बाबा जी कहंदे प्लाट प्लूट लगे उन्होंने, हाँ कोई मसला नहीं, क्या ठीक हो गया। वैसे ये बाबा जी कहते हैं कि यार चलो ठीक है यार, चलो जाके जरा सुने बीज बूज बड़े चंगे ने उत्थे। ना बाबा जी काहदे बीज बूज चंगे ने इसराइल दे विच, तुसीं कित्थे? बाबा जी कहते यार लानत ही पावांगे जाके, होर की है एड्डी बगैर। मैं कहा बाबा जी एड्डी दूर क्यों जाना लानत पान, आ फार्म 47 ते पाओ लानतां ते इन्हां दे हैंडलां ते पाओ लानतां। आ जिहड़े कबूल के आए ने बेशरम बेगैरत लोग जिहड़े ना, ओ लख लानत तेरे जम्मण ते, आ कंजरा बेगैरता दलिया। ਇਹ ਇਹਨਾਂ ਨੇ ਸਾਰਾ ਗੰਦ ਜਿਹੜਾ ਮਾਰਿਆ। ਉਹ ਹੁਣ ਜਨਾਬ ਉੱਥੇ ਆਪਣਾ ਉਹ ਕੀ ਨਾਮ ਹੈ ਟੋਨੀ ਬਲੇਅਰ ਨੂੰ ਉਹਨੇ ਲਾਇਆ ਜਨਾਬ ਉੱਥੇ ਦਾ ਸਰਕਰਦਾ, ਅਤੇ ਉਹਦੇ ਥੱਲੇ ਜਿਹੜੀਆਂ ਫੋਰਸਿਸ ਹੋਣਗੀਆਂ, ਫੌਜਾਂ ਹੋਣਗੀਆਂ, ਸਾਰੀਆਂ ਫੌਜਾਂ ਕਿਹੜੀਆਂ ਹੋਣਗੀਆਂ, ਪਾਕਿਸਤਾਨ ਦੀ ਫੌਜ ਉਹਦੇ ਅੰਡਰ ਕੰਮ ਕਰੇਗੀ। ਹਾਂ, ਅਤੇ ਉਹ ਜਿਹੜਾ ਨਾ ਕੀ ਕਰੇਗਾ ਇਹ ਸਾਨੂੰ ਪਤਾ। ਇਰਾਕ ਵਾਰ 'ਚ ਉਹਨੇ ਕੀ ਕੀਤਾ, ਹਾਂਜੀ, ਉਹ ਕਿਹੋ ਜਿਹਾ ਜਲਾਦ ਜਿਹੜਾ ਨਾ ਉਹ ਬੰਦਾ, ਅਤੇ ਉਹਨੂੰ ਲਾ ਕੇ ਉੱਥੇ। ਅਤੇ ਆ ਕੀ ਹੋ ਰਿਹਾ ਯਾਰ, ਅੱਲਾ ਦੀ ਕਸਮ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਉਹ ਭਾਈ ਜਿਨ੍ਹਾਂ ਨੇ ਦਜਾਲੀ ਫੋਰਸਾਂ ਦੇ ਖਿਲਾਫ ਲੜਨਾ ਸੀ ਉਹ ਦਜਾਲ ਨਾਲ ਮਿਲ ਕੇ ਜਾ ਕੇ, ਅੰਦਾਜ਼ਾ ਕਰੋ, ਦਜਾਲ ਨਾਲ ਹੀ ਹੱਥ ਮਿਲਾ ਲਿਆ ਉਹਨਾਂ ਨੇ, ਉਹਦੀ ਬੈਤ ਕਰ ਲਈ। ਬਾਬਾ ਜੀ ਕਹਿੰਦੇ ਵੀ ਉਹ ਯਜ਼ੀਦ ਜਿਹੜਾ ਹੁਣ ਯਜ਼ੀਦ ਔਰ ਵਕਤ ਦਾ ਫਿਰੌਨ ਜਿਹੜਾ ਬਣਿਆ ਕਰਦਾ, ਉਹਦੇ ਤੋਂ ਕੀ ਉਮੀਦ ਰੱਖ ਸਕਦੇ ਹੋ ਤੁਸੀਂ? ਇਹੀ ਹੈ ਨਾ ਕਿ ਬਈ ਉਹ ਜਾ ਕੇ ਬਹਿਤ ਹੀ ਕਰੇਗਾ ਦਜਾਲ ਦੀ ਬੈਤ ਕਰਕੇ ਉਹ ਜਿਹੜਾ ਨਾ ਆਪਣਾ ਸਾਰਾ ਹਿਸਾਬ ਕਿਤਾਬ ਲਾਇਆ। ਉਹ ਇੱਥੇ ਲਾਇਆ ਜਾ ਰਿਹਾ ਸਾਰਾ ਹਿਸਾਬ ਕਿਤਾਬ। ਅਤੇ ਹੁਣ ਜਦੋਂ ਆ ਥੂ ਹੋਈ ਹੈ ਇਹਨਾਂ 'ਤੇ ਬਗੈਰਤਾਂ 'ਤੇ ਕਿ ਬਈ ਇਹ ਕੀ ਬੇਸ਼ਰਮੀ ਤੁਸੀਂ ਮਾਰੀ ਹੈ, ਅਤੇ ਉਹ ਸਾਕਾ ਡਾਲਰ ਜਿਹੜਾ ਉਹ ਨਿਕਲ ਕੇ ਆਇਆ, ਨਾਮ ਤਾਂ ਇਸਕਾ ਚੌਧਰੀ ਸਾਕ ਹੈ। ਹਾਂ, ਲੋਕ ਇਹਨੂੰ ਸਾਕੇ ਕੰਜਰ ਦੇ ਨਾਲ ਤੋਂ ਜਾਣਦੇ ਨੇ। तो साका कंजर आके बह के की कह रहा जरा सुनो। लोग जिनका मकसद ही सिर्फ सियासत है, वो हेवन सेक हैव ए हार्ट, व्हाट डू यू वांट कि वहां खून बहता रहे, मासूम बच्चे भूख से मरते रहे, और तुम यहाँ अपनी सियासत के लिए अपने स्टेटमेंट दो और ट्वीट करो, खुदा का खौफ करो। एक अल्लाह को जान देनी है सबने, मेरे समेत। मैं समझता हूँ कि वी डिड आवर बेस्ट टू डू व्हाटएवर 8 कंट्रीज कुड डू, देयर लीडरशिप एंड द फॉरेन मिनिस्टर्स। हमने अल्लाह ताला को राजी करने के, मेरी प्राइम नीयत ये थी कि मैं अल्लाह ताला को राजी करने के लिए पूरी एफर्ट कर रहा हूँ, ये पूरे राउंड्स कर रहा हूँ। मेरे पास काम नहीं था, मैंने 30 अपनी कमिटमेंट्स आपको गिनवाई हैं जो मेरी सोलो थी। मैंने 9 प्राइम मिनिस्टर के साथ गिनवाई हैं जो कि मुझे उनके साथ कंपनी करना था। ये दिन कितने थे? 4.5 दिन। तो ये अल्लाह ताला का खास करम है। अल्लाह ताला हमें तौफीक दें इन 8 ममालिक को कि हम जो अहादीस और कुरानी जो कमांड्स के हवाले से हम इसको पाया तकमील तक लेके जा सके। खुदा के लिए किसी चीज को तो सियासत से आप मुबर्रा कर दें। यार इन्हां दी मुनाफिकत चेक करो, किड्डा वड्डा मुनाफिक है। मैनू बड़ी उम्मीद है कि यह जन्म दे आखिरी दर्जे च होना जिथे सारे मुनाफिक होने, क्योंकि एड्डा वड्डा मुनाफिक बेशरम बेगैरत आदमी ओए फलस्तीनियां बच्चियां दा मासूमां दा सौदा कर रहा है। तुसीं जाके ओ बगैरतो ओ खंजीरो आ हुण जाके आके उत्थे की कह रहा जी, ओ तुसीं जी आ की फलाई हुई है जी, आ कि जी तनकीद कर रहे हो साढ़े ते, और असी तो जनाब बड़ा वड्डा काम करो, एड्डा वड्डा काम कर रहे हो इसराइल ने तस्लीम करके, हैं एड्डा वड्डा काम कर रहे हो तुसीं जाके अपने आप नूं सुट के ਉਹਦੇ ਅੱਗੇ कदमां दे विच, हैं ਉਹਦੀ बैत करके तुसीं ਉਹਦੇ सजदे च पै गए हो अगे दजाल दे अगे जाके। ऐसा बेगैरत आदमी है यार। ਇਹ आके उत्तों कह रहे हैं कि जी असी तो बड़ा काम कर रहे हैं दिन रात। असी ਉਹ ਬਈ ਕਾਹਦੀ दिन रात मेहनत की? ਉਹ ट्रंप उत्थे कह रहे हैं कि भी 100% मेरे नाल एग्री करके गया इत्थों।
कादी दिन रात मेहनत, एडे झूठ बोया, ऐसा मुनाफिक आदमी है। और यह हुई है अली मेजर अली मोहम्मद खान नहीं जरा अपना पार्ट 2 वो है। हाँ ये चुक के दे दो, ये आयतां पोस्ट करेगा, हदीसां पोस्ट करेगा, लेकिन असल जिंदगी यदि देख लो तुसी मुनाफ कितना भरी हुई है। जाके मुसलमानों का सौदा कराया बेगैरत, और ये हैंडलर और जरा वजीर आजम सारी दी सारी कबीना जाके आपके पैरों थले जरा ना वो अपना सिर रखा है जाके, हुण आके कह रहा कि जी असीं तो बड़ा वड्डा काम कर रहे हैं। और बई काला वड्डा 20 ਦੇ 20 पॉइंट तुसीं मन आए ਉਹਦੇ हैं, और जाके हुण अपनियां फौजां भी भेजोगे। वही कह रहा जी असीं फौज भी साडी जा सकदी, जाएगी फौज भी आई जाएगी, जाके उत्थे ਜਿਹੜਾ होर कोई तमगा वो भी अपनी छाती ते लाणगे कि जी असीं वो अपने ਜਿਹੜੇ मुसलमान है उन्हां दे खिलाफ असीं जाके शुरू हो गए काम कीता। ਉਹ ਅਸੀਂ जी किराए ते जिवें बदमाश नहीं हुंदे कि बदमाश बुला लो आ सफाई सफाई कर देंगे इत्थे सारी, और बदमाश हुण जाके उत्थे ते सफाई ਇਹ पाकिस्तान रह गया सारा। अंदाजा करो, मैनू डॉक्टर इसरार साहब की गल याद आ जाती है। चाहे सारे अरब मुल्क इस्लाम को इसराइल को तस्लीम कर ले, पाकिस्तान कभी ना करे, इसलिए कि पाकिस्तान इसराइल के तौर पर वजूद में आया है। अल्लाह ने इसे इसराइल के वजूद में आने से 1 साल कबल वजूद बख्शा है। हम कभी तस्लीम नहीं करेंगे। असल में तो जंग हमें करनी है, मुकाबला हमें करना है। वहां तक तो हमारी फौजें जाएंगी, हजरत मसीह के साथ होकर लड़ेंगी, हजरत मेहदी की मदद करेंगी। ये सारा का सारा रोल तो अल्लाह ने हमारे लिए रखा है। लिहाजा किसी सूरत अरब करने मजबूर हो चुके हैं, बेबस हो चुके हैं। उनका मामला जो भी है वो जाने, लेकिन चाहे वो तस्लीम कर ले, इसराइल को किसी सूरत में पाकिस्तान तस्लीम ना करे। वो कहते से कि भाई सारे अरब चाहे कर लें तस्लीम, जो मर्जी कर लो, उन्होंने मामला अल्लाह नाल छड़ दे, उन्होंने वो मुअत्तल हो चुके हैं, वो खत्म हो चुका है उन्होंने काम, कहानी की आदत खत्म हो। लेकिन पाकिस्तान किसी सूरत नहीं करेगा, पाकिस्तान नहीं करना चाहिए। क्यों? क्योंकि पाकिस्तान तखलीक ही ताई होया सी। और भाई इसराइल ते फौरन बाद जी शैतान की रियासत बनी सी, अल्लाह ने अपनी जी ना वो अपने बंदियां दी मुसलमानों की उन्हों की रियासत बनाई। लेकिन आस ਜਦੋਂ ही रियासत बनी है, ये नाम तो बड़े कहते हैं जी रियासत तैयबा। हाँ, और रियासत तैयबा वाले जाके हाफिज साहब वो जाके अपना वो कबूल कर रहे हैं उत्थे, और जी रियासत शैतान दी ਉਹਨੂੰ जाके कबूल कर रहे हैं, और उन्होंने सपोर्ट करने वास्ते हुण अपनियां फौजां भी उत्थे भेजणगे। अंदाज़ा करो यह हिसाब किताब हो रहा है। बड़ी शर्म की गल है, अफसोस के मकाम है। और ये ना बगैरतां नूं कोई शर्म नहीं। और जेड़े बगैरत के बच्चे जेड़े वो कहंदे सी कि इमरान खान यहूदी एजेंट है, इमरान खान वो सारे कित्थे गए हैं बगैरत के बच्चे? वो आके जवाब देन ना। हुण खास तौर पर वो इकरार वो 2 नंबर खंजीर बगैरत आदमी जिहड़ा वा वो भी बाहर आके तो जवाब दे, दस हुण किहड़ा वा? हुण नहीं बोलेगा, हुण घुग्गियां बन गई इन्हां दियां, क्योंकि इन्हां दा हैंडलर जिहड़ा ना वो जाके मुआहदा कर रहा है। हुण नहीं बोलेगा ये कुछ कि भई आ असल जेड़े एजेंट ने आ ने सहूनिया दे एजेंट ने, सहूनिया दे एजेंट आ उत्ते कब्जा किया होया जिन्होंने पूरे मुल्क ते आ बंदूक दे जोर ते कब्जा किया होया। बैठे हो यकीन करो लगदा सी कि भई पाकिस्तान ते जेड़ा ना वो पाकिस्तान की फौज का कब्जा। पर वो मेरी गल गलत साबित हुई। खास तौर पर बाबा जी भी यही कहते सी, सारे यही कहते सी, वो गलत ही साबित हुई गल। असल तो हुण पता लग्या कि भाई इजरायली फौज का कब्जा। हाँ जी, वो पहले वो अमरीकी सफारत खाने तो जरा ना वो बैकडोर तो कंट्रोल करवाते सी सारा कुछ पाकिस्तान। हुण वो अपनी एम्बैसी खोलणगे उत्थे इस्लामाबाद, फिर उत्थों कंट्रोल करनगे। और फिर जिन्ने भी साडे सियासतदान ने, जिन्ने भी मौलाना हजरात ने आ हुणी निकल के आएंगे, तुहानूं फजाइल दसणगे कि देखो जी आ बड़ी खैरो बरकत वाला काम होया, आ इब्राहिमी मुआहिदा ते साडे नाल। मेरा मतलब है कि भाईबंदी अपनी कज़न ने अपने यार, कोई ऐसी गल वो तो तुसीं देखोगे उन्होंने सफारत खाने च इंज वड़दे होए उन्होंने ते निकलते हुए टुन हो गए। खास तौर पर मौलवी अशरफी जिहड़ा आ अपना जिहड़ा ना रंग च भंग पा के ये बिल्कुल जाके तुहानूं नहीं फायदे दसेगा। मुफ्ती मनीब आके तुहानूं दसेगा। और एक होर की नाम जिन्होंने सदारती तमगा मिलिया होया, हाँ मुफ्ती तकी उस्मानी साहब, वो आके तुहानूं फजाइल गिनवाणगे हुण कि लो जी हाँ बिल्कुल ठीक हो गया, माशाअल्लाह बहुत अच्छा हो गया। ते नाल ही वो थल्ले उन्होंने नवीं नकोर गड्डी भी नज़र आएगी तुहानूं। भाई ये तो सारे खत्म हो गई कहानी। पाकिस्तान जी कुछ रह नहीं गया जरा कि उठ के बोले, कोई आवाज़ नहीं उठी सिवाय सोशल मीडिया तो। चंद लोग बोल रहे हैं कि यार की बगैरती मारी है, और लोग पूछ रहे हैं वो चाबी वाला धगड़ दला कितने गया।
ਉਹ ਬਗੈਰਤ ਨੂੰ ਜਗਾਓ। ਉਹ ਕਿੱਥੇ ਗਿਆ ਸਲਾਉਦੀਨ ਯੂਬੀ ਦਾ ਵਾਰਿਸ? ਬੱਬਾ ਸ਼ੇਰ ਸਲਾਉਦੀਨ ਅਯੂਬੀ ਦਾ ਵਾਰਿਸ, ਸਲਾਉਦੀਨ ਅਯੂਬੀ ਦਾ ਵਾਰਿਸ ਬੱਬਾ ਸ਼ੇਰ। ਆ ਘੋੜੇ ਦੜਾਉਂਦਾ ਸਲਾਉਦੀਨ ਯੂਬੀ ਦਾ ਵਾਰਿਸ ਆ ਕਿੱਥੇ ਵੜ ਗਿਆ? ਇਹਨੂੰ ਕੱਢੋ ਬਾਹਰ। ਐਸ ਕੱਢੋ ਐਸ ਦਗੜ ਦਲੇ ਨੂੰ, ਇਹਨੂੰ ਘੋੜੇ ਤੋਂ ਲਾਓ, ਬਲਕਿ ਘੋੜੇ ਸਮੇਤ ਇਹਨੂੰ ਭੇਜ ਦਿਓ। ਆ ਜਿਹੜਾ ਉਹ ਸਾਨੂੰ ਦਿਖਾ ਰਿਹਾ ਸੀ ਕਿ ਮੈਂ ਆ ਜਿਹੜਾ ਮੈਂ ਆਪਣਾ ਕੀ ਨੂੰ ਕਹਿੰਦੇ ਨੇ ਹੈਲਮਟ ਜਿਹਾ ਜੰਗੀ ਟੋਪੀ ਨਹੀਂ ਹੁੰਦੀ, ਉਹ ਜਿਹੜਾ ਦਿਖਾ ਰਿਹਾ ਸੀ ਕਿ ਇਹ ਮੈਂ ਸਾਂਭ ਕੇ ਰੱਖੀ ਹੋਈ ਹੈ, ਇਹ ਮੈਂ ਸਾਂਭ ਕੇ ਰੱਖੀ ਹੈ, ਇਹ ਮੈਂ ਫਲਸਤੀਨ ਵਾਸਤੇ ਜਦੋਂ ਇਹਨੂੰ ਸੇਫ ਕਰਨ ਵਾਸਤੇ ਜਾਵਾਂਗੇ, ਅਸੀਂ ਬਚਾਉਣ ਵਾਸਤੇ ਉਦੋਂ ਪਾ ਕੇ ਜਾਵਾਂਗਾ ਮੈਂ ਘੋੜੇ ਤੇ। ਹਾਂ ਉਹ ਕਿੱਥੇ ਗਈ ਹੈ? ਕਿੱਥੇ ਗਿਆ? ਆਪ ਹੀ ਨਾ ਆਪ ਨਜ਼ਰ ਆ ਰਿਹਾ ਨਾ ਉਹਦੀ ਟੋਪੀ ਨਜ਼ਰ ਆ ਰਹੀ ਆ। ਬਾਬਾ ਕਹਿੰਦੇ ਆਪਣੀ ਟੋਪੀ ਆਪ ਹੀ ਲੈ ਕੇ ਸੁੱਤਾ ਆਣਾ ਕਿਤੇ ਪਿਆ ਹੋਣਾ ਆਰਾਮ ਜਗ੍ਹਾ। ਬਗੈਰਤ ਆਦਮੀ ਚੋਂ ਕੋਈ ਚੂੰ ਤੱਕ ਨਹੀਂ ਨਿਕਲਦੀ ਕਿਸੇ ਦੀ।